ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਤੁਹਾਡੇ ਲਈ ਕੈਲੀਫੋਰਨੀਆ ਅਪਡੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਦਸੰਬਰ ਦੀ 23 ਤਰੀਕ ਆ, ਦਿਨ ਵੀਰਵਾਰ ਆ ਤੇ ਇਹ ਸ਼ਾਮ ਦਾ ਪ੍ਰੋਗਰਾਮ ਆ। ਤੇ ਅੱਜ ਦੇ ਸਪਾਂਸਰਸ ਦੀ ਲਿਸਟ ਦੱਸਦੀ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਤੇ ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ, ਨਛੱਤਰ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ, ਪਰਮਜੀਤ ਸਿੰਘ ਦਿਓਲ, ਲਖਵੀਰ ਸਿੰਘ ਸਮਰਾ, ਕਮਲਜੀਤ ਸਿੰਘ, ਮੱਖਣ ਸਿੰਘ ਦੌਲਤਪੁਰੀਆ, ਮੇਜਰ ਸਿੰਘ ਸਿੱਧੂ, ਬਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਇਸੇ ਤਰ੍ਹਾਂ ਜੱਸੀ ਗਿੱਲ ਜੀ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਰੰਧਾਵਾ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਰਕੀਆਣਾ, ਟਰਾਈਅਸ ਟਰੱਕਿੰਗ, ਘੋਲੀਆ ਟਰੱਕ ਡਰਾਈਵਿੰਗ ਸਕੂਲ ਤੇ ਐਂਟੀਲੋਪ ਟਰੱਕ ਸਟਾਪ, ਗੁਰਦੀਪ ਸਿੰਘ ਨਾਹਲ, ਹੋਠੀ ਫਰੇਟ ਲਾਈਨ ਦੇ ਕੋਲ ਨਵੇਂ ਟਰੱਕ, ਨਵੇਂ ਟ੍ਰੇਲਰਸ ਆ। ਜਿਹੜੇ ਵੀ ਕੋਈ ਭੈਣ ਭਰਾ ਟਰੱਕਿੰਗ ਦੀ ਜੌਬ ਲੱਭ ਰਹੇ ਆ, ਬਹੁਤ ਹੀ ਵੱਡੀ ਵਧੀਆ ਕੰਪਨੀ ਆ ਬੇ ਏਰੀਏ ਦੀ, ਤੇ ਇਹਨਾਂ ਦੇ ਕੋਲ ਸਿੱਧੇ ਹੀ ਲੋਡ ਹੈਗੇ ਆ ਬੇ ਏਰੀਏ ਤੋਂ ਸ਼ਿਕਾਗੋ ਦੇ, ਮਿਸ਼ੀਗਨ ਦੇ ਤੇ ਇਸੇ ਤਰ੍ਹਾਂ ਟੈਕਸਸ ਦੇ। ਸੋ ਅੱਜ ਦੀਆਂ ਖਬਰਾਂ ਵੱਲ ਆਈਏ। ਸਾਡਾ ਕੈਲੀਫੋਰਨੀਆ ਦਾ ਹੀ ਮੇਨ ਪ੍ਰੋਗਰਾਮ ਹੁੰਦਾ, ਪਰ ਇੱਕ ਮੇਜਰ ਨਿਊਜ਼ ਆ ਵਿਸਕੌਨਸਨ ਤੋਂ ਆ ਰਹੀ ਆ। ਹਾਈਵੇ I-94, ਖਾਸ ਕਰਕੇ ਟਰੱਕਰਸ ਭਰਾ ਜਿਹੜੇ ਉਸ ਏਰੀਏ 'ਚ ਆ, ਅੱਜ ਉੱਥੇ ਇੱਕ ਮੇਜਰ ਐਕਸੀਡੈਂਟ ਹੋਇਆ ਜਿਹਦੇ ਨਾਲ 100 ਤੋਂ ਵੱਧ ਕਾਰਾਂ, ਟਰੱਕ ਜਿਹੜੀਆਂ ਉਹ ਇਨਵੋਲਵ ਹੋਈਆਂ ਇਸ ਪਾਈਲਅਪ ਦੇ ਵਿੱਚ। ਇੱਕ ਟਰੱਕ ਨੂੰ ਅੱਗ ਵੀ ਲੱਗੀ ਆ, ਸੱਟਾਂ ਵੀ ਕਈਆਂ ਦੇ ਲੱਗੀਆਂ ਹੈਗੀਆਂ। ਅੱਜ ਸਵੇਰੇ 5:45 ਤੇ I-94 ਓਸੀਓ ਦੇ ਲਾਗੇ ਈਓ ਕਲੇਅਰ ਟਾਊਨ ਹੈਗਾ ਜਿੱਥੇ ਇਹ ਪਾਈਲਅਪ ਹੋਇਆ ਹੈਗਾ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ, ਖਾਸ ਕਰਕੇ ਟਰੱਕਿੰਗ ਇੰਡਸਟਰੀ ਵਾਲੇ ਆ, ਜਾਂ ਆਪਾਂ ਆਮ ਵੀ ਹੈਗੇ ਆ, ਕਿਤੇ ਜਾ ਰਹੇ ਹੈਗੇ ਆ ਛੁੱਟੀਆਂ ਕਰਕੇ ਕ੍ਰਿਸਮਸ ਦੇ ਦੌਰਾਨ, ਬਹੁਤ ਹੀ ਧਿਆਨ ਨਾਲ ਜਾਓ ਕਿਉਂਕਿ ਮੀਂਹ ਬਹੁਤ ਪੈ ਰਿਹਾ, ਸਨੋ ਪਈ ਹੋਈ ਆ ਕਈ ਏਰੀਏਜ਼ ਦੇ ਵਿੱਚ, ਵਿੰਡਸ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ। ਸੋ ਵੈਦਰ ਕਾਫੀ ਖਰਾਬ ਹੈਗਾ, ਸੋ ਬਚ ਕੇ ਜਾਣਾ ਚਾਹੀਦਾ। ਅਗਲੀ ਖਬਰ ਕੈਲੀਫੋਰਨੀਆ ਦੇ ਸੰਬੰਧ ਵਿੱਚ ਆ। ਕੈਲੀਫੋਰਨੀਆ ਡਰਾਊਟ ਨੂੰ ਲੈ ਕੇ ਜਿਹੜਾ ਮੀਂਹ ਪਿਛਲੇ ਦਿਨਾਂ 'ਚ ਪੈ ਰਿਹਾ, ਕਹਿੰਦੇ ਥੋੜ੍ਹਾ ਬਹੁਤਾ ਤਾਂ ਅਸਰ ਪਊਗਾ, ਹਜੇ ਤੱਕ ਲੱਗਦਾ ਨਹੀਂ ਪਈ ਇੰਨਾ ਜ਼ਿਆਦਾ ਜਿਹੜਾ ਅਸਰ ਪਊਗਾ। ਦਸੰਬਰ 23 ਅੱਜ ਸਵੇਰ ਤੱਕ 2021 ਤੱਕ 79.4% ਸਟੇਟ ਆਫ ਕੈਲੀਫੋਰਨੀਆ ਐਕਸਟ੍ਰੀਮ ਡਰਾਊਟ ਦੇ ਵਿੱਚ ਆ, 23.1% ਐਕਸੈਪਸ਼ਨਲ ਡਰਾਊਟ ਦੇ ਵਿੱਚ ਆ। ਪਿਛਲੇ ਮਹੀਨੇ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ 16% ਸਟੇਟ ਮੂਵਡ ਆਊਟ ਆਫ ਐਕਸੈਪਸ਼ਨਲ ਡਰਾਊਟ 'ਚੋਂ ਹੋ ਗਈ ਆ। ਇਹਦਾ ਐਕਸੈਪਸ਼ਨਲ ਡਰਾਊਟ ਦਾ ਮਤਲਬ ਹੈ ਮੋਸਟ ਐਕਸਟ੍ਰੀਮ ਲੈਵਲ, ਵੀ ਬਹੁਤ ਹੀ ਜ਼ਿਆਦਾ ਖਤਰਨਾਕ ਲੈਵਲ ਤੋਂ, ਪਰ ਹਜੇ ਵੀ ਬਹੁਤ ਵੱਡਾ ਏਰੀਆ ਐਕਸਟ੍ਰੀਮ ਡਰਾਊਟ ਦੇ ਵਿੱਚ ਰਹਿੰਦਾ ਆ। ਸਟੇਟ ਦੇ 37.3 ਮਿਲੀਅਨ ਲੋਕ ਕੈਲੀਫੋਰਨੀਆ 'ਚ ਰਹਿੰਦੇ ਆ। ਆਪਣੀ ਗੋਲਡਨ ਸਟੇਟ ਦੇ ਵਿੱਚ ਡਰਾਊਟ ਇਸ ਟਾਈਮ ਨੰਬਰ 1 ਪ੍ਰੋਬਲਮ ਬਣਿਆ ਹੋਇਆ ਹੈਗਾ ਆ। ਸੋ 95% ਸਟੇਟ ਦੀ ਪੋਪੂਲੇਸ਼ਨ ਨੂੰ ਇਹ ਅਫੈਕਟ ਕਰ ਰਿਹਾ ਆ। ਪਚੀਕੋ ਰਿਜ਼ਰਵਾਇਰ ਜਿਹੜਾ ਹੈਗਾ, ਕੈਲੀਫੋਰਨੀਆ ਵਾਟਰ ਰਿਸੋਰਸਿਸ ਨੇ ਰੂਲ ਆਊਟ ਕੀਤਾ ਵੀ ਇਹ ਪ੍ਰੋਜੈਕਟ $1 ਬਿਲੀਅਨ ਦਾ ਹੈਗਾ। ਪ੍ਰੋਪ 1 ਦੇ ਅੰਡਰ ਇਹਦੀ ਫੰਡਿੰਗ ਹੋਈ ਸੀ। ਸੋ ਇਹਦੀ ਕਪੈਸਿਟੀ ਜਿਹੜੀ ਆ ਹੁਣ ਉਹ 5500 ਏਕੜ ਫੁੱਟ ਤੋਂ ਵਧਾ ਕੇ 1,40,000 ਏਕੜ ਫੀਟ ਤੱਕ ਬਣਨ ਜਾ ਰਹੀ ਆ, ਤੇ 320 ਫੁੱਟ ਉੱਚਾ ਅਰਥ ਡੈਮ ਵੀ ਬਣਨ ਜਾ ਰਿਹਾ ਆ। ਸੈਨ ਬਨੀਟੋ ਕਾਉਂਟੀ ਦੇ ਵਿੱਚ ਇਹ ਜਿਹੜੀ ਕੰਸਟਰਕਸ਼ਨ ਸਟਾਰਟ ਹੋਈ ਆ, ਸੰਨ 2024 ਤੱਕ ਖਤਮ ਹੋ ਜਾਊਗੀ। ਕੈਲੀਫੋਰਨੀਆ ਦੀ ਹਿਸਟਰੀ ਬਹੁਤ ਲੰਮੀ ਆ। ਜੇ ਆਪਾਂ ਡਰਾਊਟ ਦੀ, ਸੋਕੇ ਦੀ ਗੱਲ ਕਰਦੇ ਜਾਈਏ, 2012 ਤੋਂ 2016 ਤੱਕ ਵੀ ਸੋਕਾ ਰਿਹਾ। 2014 'ਚ ਬਹੁਤ ਪੀਕ ਦੇ ਉੱਤੇ ਸੀਗਾ। ਇਸ ਤੋਂ ਪਹਿਲਾਂ ਵੀ ਕਈ ਵਾਰ ਸੋਕਾ ਰਿਹਾ ਆ। ਸੋ ਹੋਪਫੁਲੀ ਜਿਹੜੇ ਪਿਛਲੇ ਹਫ਼ਤੇ ਦੇ ਦੌਰਾਨ ਆਉਣ ਵਾਲਾ ਸਮਾਂ ਕਾਫੀ ਮੀਂਹ ਪੈਣ ਜਾ ਰਿਹਾ, ਇਹਦਾ ਕੋਈ ਨਾ ਕੋਈ ਡਰਾਊਟ ਘਟਾਉਣ ਦੇ ਵਿੱਚ ਪੂਰਾ ਅਸਰ ਰਹੂਗਾ, ਕਿਉਂਕਿ ਪਿਛਲੇ ਸਾਲਾਂ ਤੋਂ ਕੈਲੀਫੋਰਨੀਆ ਦੇ ਵਿੱਚ ਅੱਗਾਂ ਨੇ ਵੀ ਤਬਾਹੀ ਮਚਾਈ ਹੋਈ ਆ। ਬਹੁਤ ਸਾਰਾ ਏਰੀਆ ਅੱਗ ਦੀ ਭੇਂਟ ਚੜ੍ਹ ਗਿਆ, ਜਿਹਦੇ ਨਾਲ ਜਿਹੜੇ ਦਰੱਖਤ ਆ
ਉਹ ਸੜ ਕੇ ਸੁਆਹ ਹੋ ਜਾਂਦੇ ਹੈਗੇ ਆ। ਅਤੇ ਆਪਾਂ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਕਹਿੰਦੇ ਪਈ ਅਮਰੀਕਾ ਦੇ ਵਿੱਚ 1/3 ਜਿੱਦਾਂ 33% ਜਿਹੜੀਆਂ ਸਬਜ਼ੀਆਂ ਉਗਾਈਆਂ ਜਾਂਦੀਆਂ ਉਹ ਕੈਲੀਫੋਰਨੀਆ ਦੇ ਵਿੱਚ ਆ, ਅਤੇ ਮੈਜੋਰਟੀ ਸੈਂਟਰ ਵੈਲੀ ਦੇ ਵਿੱਚ ਆ। ਅਤੇ ਇਹੀ ਜਿਹੜਾ ਸੈਂਟਰ ਵੈਲੀ ਦਾ ਏਰੀਆ ਆ ਸਭ ਤੋਂ ਵੱਧ ਫਰੂਟਸ ਅਤੇ ਨਟਸ ਪ੍ਰੋਡਿਊਸ ਕਰਦਾ ਹੈਗਾ। ਪਰ ਜੇ ਪਾਣੀ ਦੀ ਗੱਲ ਵੱਲ ਦੇਖਿਆ ਜਾਵੇ, ਵਾਟਰ ਰਿਸੋਰਸਸ ਬੋਰਡ ਨੇ ਪਿਛਲੇ ਮਹੀਨਿਆਂ 'ਚ ਕਹਿ ਦਿੱਤਾ ਸੀ ਵੀ ਅਸੀਂ ਬਹੁਤ ਸਾਰੇ ਫਾਰਮਰਸ ਨੂੰ 7.5 ਲੱਖ ਏਕੜ ਦੇ ਕਰੀਬ ਬਣਦੇ ਸੀ ਵੀ ਪਾਣੀ ਨਹੀਂ ਦੇ ਸਕਾਂਗੇ, ਕਿਉਂਕਿ ਉੱਪਰ ਵਾਲਾ ਪਾਣੀ ਤਾਂ ਘਟਿਆ ਪਰ ਦੂਸਰਾ ਜਿਹੜਾ ਗਰਾਊਂਡ ਲੈਵਲ ਵਾਟਰ ਆ ਉਹ ਵੀ ਬਹੁਤ ਡਾਊਨ ਜਾ ਰਿਹਾ ਆ। ਹੋਪਫੁਲੀ ਜਿਹੜਾ ਕੁਛ ਅੱਜ ਕੱਲ੍ਹ ਵਾਪਰ ਰਿਹਾ ਆ ਮੀਂਹ ਨੂੰ ਲੈ ਕੇ, ਸਨੋ ਕਾਫੀ ਵੱਡੀ ਗਿਣਤੀ ਦੇ ਵਿੱਚ ਸਿਆਰਾ ਨਿਵਾਡਾ ਮਾਊਂਟੇਨਸ ਦੇ ਵਿੱਚ ਪਈ ਆ, ਉਹ ਬਹੁਤ ਹੈਲਪਫੁਲ ਹੋਊਗੀ। ਜੇ ਆਪਾਂ ਮੀਂਹ ਦੀ ਗੱਲ ਕਰਦੇ ਜਾਈਏ, ਵੈਦਰ ਬੜਾ ਖਰਾਬ ਆ, ਹੈਵੀ ਰੇਨ ਚੱਲ ਰਹੀ ਆ। ਅੱਜ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਟਾਊਨ ਤੋਂ ਜਿਹੜੀ ਖਬਰ ਆ ਰਹੀ ਆ ਮਿਲਵਰੇ ਤੋਂ, ਉੱਥੇ ਸੈਨ ਫਰਾਂਸਿਸਕੋ ਦੇ ਲਾਗੇ ਹੈਗਾ। ਇੱਕ ਕੋਈ ਡਰਾਈਵਰ ਸੀ, ਉਹਨਾਂ ਨੇ ਆਪਣੀ ਕਾਰ ਜਿਹੜੀ ਆ ਜਿੱਥੇ ਫਲੱਡ ਚੱਲ ਰਿਹਾ ਸੀ, ਕਾਫੀ ਪਾਣੀ ਇਕੱਠਾ ਹੋਇਆ ਸੀ, ਉਹਦੇ 'ਚ ਵਾੜਤੀ ਅਤੇ 2 ਜਾਣਿਆਂ ਦੀ ਮੌਤ ਹੋ ਗਈ ਆ। ਇੱਕ ਜਾਣਾ ਉੱਥੋਂ ਬਚਾ ਸਕੇ ਹੈਗੇ ਆ। ਸੋ ਇੱਕ ਵਾਰੀ ਫੇਰ ਸਰੋਤਿਆਂ ਨੂੰ ਬੜੇ ਧਿਆਨ ਦੇ ਨਾਲ ਨੈਸ਼ਨਲ ਵੈਦਰ ਸਰਵਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਆ ਵੀ ਕਈ ਏਰੀਆਜ਼ 'ਚ ਫਲੱਡਿੰਗ ਆ ਸਕਦੀ ਆ। ਖਾਸ ਕਰਕੇ ਜਿਹੜੇ ਲੋ ਲਾਇੰਗ ਏਰੀਆਜ਼ ਆ, ਮੇਕ ਸ਼ੋਰ ਕਰੋ ਐਵੇਂ ਨਾ ਆਪਣੀ ਕਾਰ ਜਿਹੜੀ ਆ ਪਾਣੀ ਜਿੱਥੇ ਚੱਲਦਾ ਉਹਦੇ ਵਿੱਚ ਵਾੜ ਦਿਓ, ਕਿਉਂਕਿ ਪਤਾ ਨਹੀਂ ਕਿੱਦਾਂ ਦਾ ਜਿਹੜਾ ਪਾਣੀ ਦਾ ਬਹਾਅ ਹੁੰਦਾ ਹੈਗਾ ਆ। ਹਜੇ ਰੇਨ ਮੀਂਹ ਅਤੇ ਸਨੋ ਪੂਰੀ ਵੀਕ ਚੱਲੂਗੀ, ਪੂਰੀ ਕ੍ਰਿਸਮਸ, ਅਤੇ ਇਹ ਵੀ ਆਸ ਆ ਵੀ ਅਗਲੇ ਵੀਕ ਤੱਕ ਇਹ ਐਕਸਟੈਂਡ ਹੋ ਸਕਦਾ ਹੈਗਾ ਆ। ਟਾਇਰ ਚੇਨਸ ਬਹੁਤ ਜਗ੍ਹਾ ਦੇ ਉੱਤੇ ਰਿਕੁਆਇਰਡ ਆ, ਸੋ ਖਾਸ ਕਰਕੇ ਜੇ ਕੋਈ ਕੈਨੇਡਾ ਵਾਲੀ ਸਾਈਡ ਤੋਂ ਵੀ ਆ ਰਿਹਾ ਹੈ ਨਾ, ਮੇਕ ਸ਼ੋਰ ਕਰੋ ਓਰੀਗਨ ਵੱਲੋਂ ਆ ਰਹੇ ਆ, ਤੁਹਾਨੂੰ ਚੇਨਸ ਰਿਕੁਆਇਰਡ ਹੋਣਗੀਆਂ। ਸਿਆਰਾਜ਼ ਦੇ ਲਾਗੇ ਹਾਈਵੇ 1 ਦੇ ਉੱਤੇ, ਇਸੇ ਤਰ੍ਹਾਂ ਬਿਗ ਸਰ ਏਰੀਆ। ਸੋ ਇਹ ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਦੱਸਿਆ, ਪਰ ਇਹ ਬਹੁਤ ਛੇਤੀ ਚੇਂਜ ਹੁੰਦਾ ਰਹਿੰਦਾ। ਸੋ ਮੇਕ ਸ਼ੋਰ ਕਰ ਲਿਓ ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਕੈਲਟ੍ਰੇਨ ਦਾ ਵੈਬਸਾਈਟ ਦੇਖਣ ਦੇ ਲਈ, ਜੇ ਤੁਸੀਂ ਉਸ ਏਰੀਏ 'ਚ ਜਾ ਰਹੇ ਹੈਗੇ ਆ। ਅੱਜ ਕੈਲੀਫੋਰਨੀਆ ਦੇ ਵਿੱਚ ਆਵਰਨ ਜਿਹੜੀ ਸਿਟੀ ਆ, ਉੱਥੇ ਇੱਕ ਛੋਟਾ ਪਲੇਨ ਕ੍ਰੈਸ਼ ਕਰ ਗਿਆ, ਘਰ ਦੇ ਉੱਤੇ ਡਿੱਗਿਆ। ਲੱਕਲੀ ਘਰ ਦੇ ਵਿੱਚ ਘਰ ਦੇ ਮਾਲਕ ਰਹਿੰਦੇ ਸੀ ਅਤੇ ਉਹ ਬਾਹਰ ਨਿਕਲਣ 'ਚ ਕਾਮਯਾਬ ਹੋ ਗਏ। ਕਿਸੇ ਤਰ੍ਹਾਂ ਦੀ ਉਹਨਾਂ ਦੇ ਸੱਟ ਚੋਟ ਨਹੀਂ ਆਈ, ਪਰ ਘਰ ਦਾ ਵੀ ਕਾਫੀ ਨੁਕਸਾਨ ਹੋਇਆ ਅਤੇ ਪਲੇਨ ਦਾ ਵੀ ਨੁਕਸਾਨ ਹੋਇਆ, ਅਤੇ ਕਿਸੇ ਤਰ੍ਹਾਂ ਦੀ ਡੈਥ ਦੀ ਖਬਰ ਨਹੀਂ ਆਈ ਹੈਗੀ। ਜਿਹੜੇ ਡੈਪਟੀਜ਼ ਆ ਉਹ ਬਾਅਦ ਦੁਪਹਿਰ ਇਸ ਘਰ 'ਤੇ ਜਾਇਜ਼ਾ ਲੈਣ ਗਏ ਹੈਗੇ ਆ। ਆਵਰਨ ਮਿਊਨਿਸਪਲ ਏਅਰਪੋਰਟ ਤੋਂ ਇਹ ਛੋਟਾ ਜਹਾਜ਼ ਉੱਡਿਆ ਸੀ, ਅਤੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੋਨੋਂ ਹੀ ਇੱਥੇ ਦੇ ਜਿਹੜੇ ਆਰਗੇਨਾਈਜ਼ਰਸ ਆ ਉਹ ਪਹੁੰਚ ਚੁੱਕੇ ਆ ਪੂਰੀ ਇਨਵੈਸਟੀਗੇਸ਼ਨ ਕਰਨ ਦੇ ਲਈ। ਅਗਲੀ ਖਬਰ ਕੈਲੀਫੋਰਨੀਆ ਦੇ ਸੰਬੰਧ ਦੇ ਵਿੱਚ ਆ। ਬਹੁਤ ਸਾਰੇ ਲੋਕ ਕੈਲੀਫੋਰਨੀਆ ਨੂੰ ਛੱਡ ਕੇ ਜਾ ਰਹੇ ਆ, ਵੱਡੇ ਵੱਡੇ ਬਿਜ਼ਨੈਸਿਸ। ਇਲੋਨ ਮਸਕ, ਆਪਾਂ ਕੱਲ੍ਹ ਸ਼ਾਮੀ ਜਿਹੜੀਆਂ ਖਬਰਾਂ ਕੀਤੀਆਂ ਸੀ ਉਹਦੇ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ 3 ਸਾਲਾਂ 'ਚ 270 ਤੋਂ ਵੱਧ ਕੰਪਨੀਆਂ ਕੈਲੀਫੋਰਨੀਆ ਤੋਂ ਬਾਹਰ ਮੂਵ ਹੋ ਗਈਆਂ। ਪਿਛਲੇ ਸਾਲ ਦੇ ਦੌਰਾਨ 42 ਦੇ ਕਰੀਬ ਕੰਪਨੀਆਂ ਬਾਹਰ ਮੂਵ ਹੋ ਗਈਆਂ। ਇਹਦਾ ਮੇਨ ਰੀਜ਼ਨ ਇਹੀ ਆ ਵੀ ਓਵਰ ਰੈਗੂਲੇਸ਼ਨ ਆ, ਅਤੇ ਮਹਿੰਗਾਈ ਬਹੁਤ ਜ਼ਿਆਦਾ ਹੋਈ ਆ। ਕਹਿੰਦੇ ਵੀ 3rd ਕੁਆਰਟਰ 'ਚ 1.5 ਲੱਖ ਬੰਦਾ ਕੈਲੀਫੋਰਨੀਆ ਸਟੇਟ ਤੋਂ ਬਾਹਰ ਮੂਵ ਹੋ ਗਿਆ। ਸੋ ਇਹ ਇੱਕ ਵੱਡਾ ਨੰਬਰ ਹੈਗਾ ਆ। ਅਤੇ ਇਹ ਨਵੇਂ ਰੂਲ, ਕਿਉਂਕਿ ਲਿਬਰਲ ਸਰਕਾਰ ਆ, ਮੈਜੋਰਟੀ ਦੇ ਵਿੱਚ ਹੁਣ 75-80% ਤੱਕ ਡੈਮੋਕ੍ਰੇਟਸ ਕੰਟਰੋਲ ਕਰਦੇ ਆ ਕੈਲੀਫੋਰਨੀਆ ਨੂੰ। ਸੋ ਨਵੇਂ ਰੂਲ ਬਣਾਈ ਜਾਂਦੇ। ਇੱਕ ਕੰਪਨੀ ਦੇ ਕਹਿੰਦੇ ਪਈ 1 ਤੋਂ ਲੈ ਕੇ 3 ਤੱਕ ਉਹਦੇ ਫੀਮੇਲ ਬੋਰਡ ਮੈਂਬਰਸ ਜ਼ਰੂਰੀ ਹੈਗੇ ਆ, ਨਹੀਂ ਤਾਂ ਉਹਨਾਂ ਨੂੰ $1 ਲੱਖ ਦਾ ਫਾਈਨ ਹੋਊਗਾ। ਸੋ ਹੋਰ ਵੀ ਰੂਲਸ ਆਪਾਂ ਦੇਖੇ ਆ, ਕੋਈ ਬਿਜ਼ਨਸ ਕਿਸੇ ਨੇ ਖੋਲ੍ਹਣਾ ਬਹੁਤ ਸਾਰੇ ਲਾਇਸੈਂਸਸ ਲੈਣੇ ਪੈਂਦੇ ਆ, ਜਦ ਕਿ ਬਾਕੀ ਸਟੇਟਸ ਦੇ ਵਿੱਚ ਬੜਾ ਈਜ਼ੀ ਆ। ਇਸੇ ਕਰਕੇ ਬਹੁਤੀਆਂ ਕੰਪਨੀਆਂ ਟੈਕਸਸ, ਟੈਨਸੀ, ਇਹਨਾਂ ਸਟੇਟਸ ਨੂੰ, ਈਵਨ ਐਰੀਜ਼ੋਨਾ, ਉੱਥੇ ਮੂਵ ਹੋ ਰਹੀਆਂ ਹੈਗੀਆਂ। ਕੈਲੀਫੋਰਨੀਆ ਦਾ ਜੋਬਲੈਸ ਰੇਟ ਤਾਂ 7.3% ਆ, ਨਵਾਡਾ ਦਾ ਵੀ ਇਹਦੇ ਲਾਗੇ ਛਾਗੇ ਹੀ ਆ, ਜਦ ਕਿ ਫਲੋਰੀਡਾ ਦੇ ਵਿੱਚ ਇਹ 4.6% ਆ, ਅਤੇ ਟੈਕਸਸ 'ਚ
6% ਹੈ। UCLA ਦੇ ਇਕੋਨੋਮਿਸਟ ਲੀ ਓਥੈਨੀਅਨ ਉਹਨਾਂ ਨੇ ਇਹ ਜਿਹੜਾ ਸਰਵੇ ਆ ਉਹਦੇ ਕਰਕੇ ਦੱਸਿਆ ਹੈਗਾ ਆ। ਅਗਲੀ ਖਬਰ ਲੋਕਲ ਫਰਿਜ਼ਨੋ ਤੋਂ ਆ ਰਹੀ ਆ। ਫਰਿਜ਼ਨੋ ਦੇ ਸਿਟੀ ਦੇ ਪੋਸਟ ਆਫਿਸ ਨੇ ਇਹ ਦੱਸਿਆ ਵੀ ਉਹਨਾਂ ਦੇ ਕੋਲ 3 ਮਿਲੀਅਨ ਪੀਸਸ ਆਫ ਪਾਰਸਲਸ 30 ਲੱਖ ਦੇ ਕਰੀਬ ਪਾਰਸਲਸ ਪਏ ਆ, ਜਿਹੜੇ ਉਹਨੇ ਕ੍ਰਿਸਮਸ ਤੋਂ ਪਹਿਲਾਂ ਪਹਿਲਾਂ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾਉਣੇ ਆ। ਤੇ USPS ਫਰਿਜ਼ਨੋ ਪ੍ਰੋਸੈਸਿੰਗ ਤੇ ਡਿਸਟ੍ਰੀਬਿਊਸ਼ਨ ਸੈਂਟਰ ਜਿਹੜਾ ਕਿ ਈਸਟ ਰੇਟ ਤੇ ਆ, ਉਹ ਕਹਿੰਦੇ ਵੀ 450 ਮਿਲੀਅਨ ਪੀਸਸ ਉਹ ਰਾਈਟ ਵੇ ਪ੍ਰੋਸੈਸ ਕਰ ਰਹੇ ਆ ਲੈਟਰ ਸਾਈਜ਼, ਪਰ 24 ਆਵਰ ਹੀ ਉਹਨਾਂ ਦਾ ਕੰਮ ਚੱਲੂਗਾ। 1,99,000 ਸਕੁਅਰ ਫੁੱਟ ਦੀ ਫੈਸਿਲਿਟੀ ਆ ਉਹਨਾਂ ਦੇ ਕੋਲ। 220 ਦੇ ਕਰੀਬ ਲੋਕ ਇਨਸਾਈਡ ਕੰਮ ਕਰਦੇ ਆ, ਪਰ ਉਹ ਬੰਪ ਕਰਕੇ 360 ਇੰਪਲਾਈ ਕਰ ਦਿੱਤੇ ਗਏ ਆ, ਤਾਂ ਕਿ ਛੁੱਟੀਆਂ ਤੋਂ ਪਹਿਲਾਂ ਪਹਿਲਾਂ ਜਿਹੜੇ ਵੀ ਕਿਸੇ ਨੂੰ ਚਿੱਠੀ ਜਾਣੀ ਆ, ਕੋਈ ਗਿਫਟ ਜਾਣਾ ਆ, ਉਹ ਪਹੁੰਚ ਜਾਵੇ। ਅਗਲੀ ਖਬਰ ਫਰਿਜ਼ਨੋ ਤੋਂ ਆ ਰਹੀ ਹੈ, ਬੜੀ ਹੀ ਦਰਦਨਾਕ ਖਬਰ ਆ। ਫਰਿਜ਼ਨੋ ਦੇ ਵਿੱਚ ਇੱਕ 25 ਸਾਲਾਂ ਦੀ ਇਸ ਸਾਲ ਦੇ ਸ਼ੁਰੂਆਤ ਵਿੱਚ ਜੈਕਲੀਨ ਫਲੋਰਸ ਨਾਮ ਦੀ ਲੇਡੀ, ਉਸ ਨੂੰ ਸ਼ਾਟ ਕਰ ਦਿੱਤਾ ਗਿਆ ਸੀ ਗੋਲੀ ਦੇ ਨਾਲ, ਜਦੋਂ ਉਹ ਆਪਣੀ ਕਾਰ ਦੇ ਵਿੱਚ ਆਪਣੀ ਹੀ 6 ਸਾਲਾਂ ਦੀ ਬੱਚੀ ਦੇ ਨਾਲ ਬੈਕ ਸਾਈਡ ਦੇ ਉੱਤੇ ਜਿਹੜੀ ਬੱਚੀ ਬੈਠੀ ਸੀ ਤੇ ਉਹਨੂੰ ਸ਼ਾਟ ਕਰ ਦਿੱਤਾ ਗਿਆ ਸੀ। ਫਰਿਜ਼ਨੋ ਪੁਲਿਸ ਡਿਪਾਰਟਮੈਂਟ ਦੇ ਲੈਫਟੀਨੈਂਟ ਬਿਲ ਡੂਲੇ ਉਹਨਾਂ ਨੇ ਅੱਜ $50,000 ਦਾ ਇਨਾਮ ਇਸ ਲੇਡੀ ਦੇ ਕਾਤਲ ਨੂੰ ਲੱਭਣ ਦੇ ਲਈ ਰੱਖਿਆ ਗਿਆ। ਇਹ ਅਨਸੋਲਵਡ ਮਰਡਰ ਹੈਗਾ ਫਰਿਜ਼ਨੋ ਦੀ ਇੱਕ ਮਦਰ ਦਾ। ਸੋ ਉਹਨਾਂ ਨੇ ਪੂਰੇ ਜਿੰਨੇ ਵੀ ਫਰਿਜ਼ਨੋ ਨਿਵਾਸੀ ਆ ਜਾਂ ਹੋਰ ਲੋਕ ਆ, ਉਹਨਾਂ ਤੋਂ ਮਦਦ ਮੰਗੀ ਹੈਗੀ ਆ ਤੇ $50,000 ਦਾ ਅਵਾਰਡ ਰੱਖਿਆ ਵੀ ਜਿਹੜਾ ਵੀ ਇਨਫੋਰਮੇਸ਼ਨ ਦਊਗਾ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੂੰ 50,000 ਦਿੱਤਾ ਜਾਊਗਾ। ਅਗਲੀ ਖਬਰ ਬੇਕਰਸਫੀਲਡ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਬਰਗਲਰੀ ਹੋਈ। ਕੈਬਨ ਜੁਐਲਰਸ ਬੈਲੀ ਪਲਾਜ਼ਾ ਮਾਲ ਦੇ ਵਿੱਚ 1 ਲੱਖ ਤੋਂ ਵੱਧ ਦਾ ਸਮਾਨ ਉਹਨਾਂ ਨੇ ਉੱਥੋਂ ਚੋਰੀ ਕਰ ਲਿਆ। ਤੇ ਕਿਸੇ ਕੋਲ ਵੀ ਕੋਈ ਇੱਦਾਂ ਦੀ ਇਨਫੋਰਮੇਸ਼ਨ ਹੈਗੀ ਆ ਇਸ ਚੋਰੀ ਦੇ ਸੰਬੰਧ ਦੇ ਵਿੱਚ, ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਨੇ ਆਪਣਾ ਨੰਬਰ ਦਿੱਤਾ ਆ 6613277111 661 327 7111 ਵੀ ਜਿਹੜਾ ਵੀ ਇਸ ਚੋਰੀ ਦੇ ਸੰਬੰਧ ਦੇ ਵਿੱਚ ਇਨਫੋਰਮੇਸ਼ਨ ਦਊਗਾ ਤੇ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰੂਗੇ। $1 ਲੱਖ ਦਾ ਸਮਾਨ ਕੈਬਨ ਜੁਐਲਰਸ ਦੇ ਕੋਲੋਂ ਲੁੱਟਿਆ ਗਿਆ ਆ। ਅਗਲੀ ਖਬਰ ਸੈਕਰਾਮੈਂਟੋ ਕਾਉਂਟੀ ਦੀ ਆ ਰਹੀ ਹੈ। ਯੂਬਾ ਸਿਟੀ ਤੇ ਸੈਕਰਾਮੈਂਟੋ ਕਾਉਂਟੀ ਦੇ ਵਿੱਚ DUI ਇੱਕ ਤਰ੍ਹਾਂ ਦੇ ਨਾਲ ਕਹਿੰਦੇ ਬਿਮਾਰੀਆਂ ਫੈਲ ਰਹੀ ਆ। DUI ਤੇ ਵਹੀਕੂਲਰ ਮੈਨਸਲੌਟਰ ਦੇ ਕੇਸ 125% ਇਨਕਰੀਜ਼ ਹੋਏ ਆ ਪਿਛਲੇ ਸਾਲ ਨਾਲੋਂ। ਇਹ ਇੱਕ ਬਹੁਤ ਵੱਡਾ ਨੰਬਰ ਆ। ਹੁਣ ਤੁਸੀਂ ਦੇਖੋ ਵੀ ਪਤਾ ਨਹੀਂ ਕਿਹੜਾ ਬੰਦਾ ਡਰੰਕ ਕਰਕੇ ਡਰਾਈਵ ਕਰ ਰਿਹਾ ਤੇ ਕੱਲ੍ਹ ਨੂੰ ਤੁਹਾਡੇ ਵਿੱਚ ਕਾਰ ਵੱਜੇ ਕਿਹਨੂੰ ਮਾਰਦਾ। ਸੋ ਇਹ ਬਹੁਤ ਹੀ ਜਿਹੜੀ ਖਤਰਨਾਕ ਸਿਚੁਏਸ਼ਨ ਬਣਦੀ ਜਾ ਰਹੀ ਆ। ਸੈਕਰਾਮੈਂਟੋ ਤੋਂ ਅਪਡੇਟਡ ਆਈ ਆ ਵੀ ਦੇਖੋ ਯੂਬਾ ਤੇ ਸੈਕਰਾਮੈਂਟੋ ਕਾਉਂਟੀ 'ਚ 2017 ਤੋਂ ਲੈ ਕੇ 2020 ਤੱਕ ਬਹੁਤ ਜ਼ਿਆਦਾ ਜਿਹੜਾ ਇਨਕਰੀਜ਼ ਹੋਇਆ ਆ ਤੇ 2020 ਤੋਂ 2021 ਤੱਕ 125% ਇਨਕਰੀਜ਼ ਹੋਇਆ DUI ਦੇ ਵਿੱਚ। ਹੋਰ ਵੀ ਬਹੁਤ ਸਾਰੇ ਲੋਕ ਕੋਈ ਮਰਵਾਨਾ ਕਰਕੇ, ਅਲਕੋਹਲ ਜਾਂ ਹੋਰ ਸਿੰਥੈਟਿਕ ਡਰੱਗ ਕਰਕੇ ਵੀ ਡਰਾਈਵ ਕਰਦੇ ਆ ਤੇ ਡੇਂਜਰਸ ਰੋਡਸ ਬਣਦੀਆਂ ਜਾ ਰਹੀਆਂ ਹੈਗੀਆਂ। ਕੈਲੀਫੋਰਨੀਆ ਦੀ ਇੱਕ ਬੀਬੀ ਨੇ ਗਿਲਟੀ ਮੰਨ ਲਈ ਆ, ਕਿਉਂਕਿ ਉਸਨੇ ਫਲਾਈਟ ਦੇ ਵਿੱਚ ਜਦੋਂ ਫਲਾਈ ਕਰ ਰਹੀ ਸੀ ਸਾਊਥ ਵੈਸਟ ਏਅਰਲਾਈਨ ਤੇ, ਫਲਾਈਟ ਅਟੈਂਡੈਂਟ ਦੇ ਇੱਕ ਮੁੱਕਾ ਮਾਰ ਦਿੱਤਾ ਸੀ, ਉਹਨੂੰ ਪੰਚ ਕਰ ਦਿੱਤਾ ਸੀ। ਬੀਬੀਆਨਾ ਕੁਇਨੋਜ਼ 28 ਸਾਲਾਂ ਦੀ ਸੈਕਰਾਮੈਂਟੋ ਦੀ ਇਸ ਲੇਡੀ ਨੇ ਗਿਲਟੀ ਪਲੀਆ ਕਰ ਲਿਆ ਆ। ਸੋ ਜਦੋਂ ਇੱਦਾਂ ਦੀ ਕਿਤੇ ਇੰਸੀਡੈਂਟ ਹੁੰਦੀ ਹੈ ਤੇ ਪਰਮਾਨੈਂਟਲੀ ਉਹਨਾਂ ਨੂੰ ਏਅਰਲਾਈਨਸ ਤੋਂ ਬੈਨ ਕਰ ਦਿੱਤਾ ਜਾਂਦਾ ਹੈ। ਸੋ ਹੁਣ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕਿੱਦਾਂ ਦੀ ਸਜ਼ਾ ਹੁੰਦੀ ਆ, ਕਿਉਂਕਿ ਉਹਦੇ 3 ਦੰਦ ਚਿੱਪ ਹੋ ਗਏ ਸੀ, 2 ਪੂਰੀ ਤਰ੍ਹਾਂ ਟੁੱਟ ਗਏ ਸੀ। ਸੋ ਬਹੁਤ ਜ਼ੋਰ ਦੇ ਨਾਲ ਜਿਹੜਾ ਮੁੱਕਾ ਆ ਇਸ ਲੇਡੀ ਨੇ ਮਾਰਿਆ ਸੀ ਤੇ $2.5 ਲੱਖ ਤੇ 20 ਸਾਲਾਂ ਦੀ ਜਿਹੜੀ ਸਜ਼ਾ ਆ ਇਸ ਨੂੰ ਹੋ ਸਕਦੀ ਆ। ਸੈਨ ਡਿਏਗੋ ਫੈਡਰਲ ਕੋਰਟ ਦੇ ਵਿੱਚ ਇਹ ਕੇਸ ਚੱਲ ਰਿਹਾ ਹੈਗਾ। ਏਅਰਲਾਈਨਸ ਨੇ ਰਿਪੋਰਟ ਕੀਤਾ ਵੀ 5000 ਤੋਂ ਵੱਧ ਇਨਸੀਡੈਂਟਸ ਅਨਰੂਲੀ ਪੈਸੰਜਰਸ ਦੀਆਂ ਹੁੰਦੀਆਂ ਆ ਵੀ ਜਿਨ੍ਹਾਂ ਦਾ ਬਿਹੇਵੀਅਰ ਸਹੀ ਨਹੀਂ ਹੁੰਦਾ, ਕੋਈ ਸ਼ਰਾਬ ਪੀ ਕੇ ਟੱਪੀ ਜਾਂਦਾ, ਕੋਈ ਇੱਦਾਂ ਲੜ ਪੈਂਦਾ ਆ। ਸੋ ਇੱਦਾਂ ਦੇ ਕੇਸ ਬਹੁਤ ਆਉਂਦੇ ਆ। 300 ਦੇ ਕਰੀਬ ਇੰਟੌਕਸੀਕੇਟਡ ਪੈਸੰਜਰਸ ਜਿਨ੍ਹਾਂ ਨੇ ਜ਼ਿਆਦਾ ਸ਼ਰਾਬ ਪੀਤੀ ਹੁੰਦੀ ਆ, ਇਹ ਕੇਸ ਆਉਂਦੇ ਹੈਗੇ ਆ।
ਤੇ ਯੂਐਸ ਡਾਲਰ ਦੀ ਗੱਲ ਕਰਦੇ ਜਾਈਏ, 1 ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 28 ਸੈਂਟ ਦੇ ਬਰਾਬਰ ਰਹੀ ਆ। 1 ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 75 ਰੁਪਏ ਤੇ 7 ਪੈਸੇ ਦੇ ਬਰਾਬਰ ਰਹੀ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਸਾਰਿਆਂ ਨੂੰ ਸਾਡਾ ਸਵੇਰ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਹੁੰਦਾ, ਜਿਹਦੇ ਵਿੱਚ ਪੂਰੇ ਵਰਲਡ ਦੀ ਨਿਊਜ਼, ਅਮਰੀਕਾ 'ਚ ਕੀ ਕੁਝ ਵਾਪਰ ਰਿਹਾ, ਉਹ ਆਪਾਂ ਖਬਰਾਂ ਸਾਂਝੀਆਂ ਕਰਦੇ ਹਾਂ। ਤੇ ਸ਼ਾਮ ਨੂੰ ਆਪਾਂ ਕੈਲੀਫੋਰਨੀਆ ਅਪਡੇਟ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਸਾਡੀ ਗੋਲਡਨ ਸਟੇਟ ਕੈਲੀਫੋਰਨੀਆ ਜਾਂ ਆਪਣੇ ਲੋਕਲ ਸ਼ਹਿਰ ਜਿੱਥੇ ਅਸੀਂ ਰਹਿ ਰਹੇ ਹਾਂ, ਉੱਥੇ ਕੀ ਕੁਝ ਵਾਪਰ ਰਿਹਾ ਹੈਗਾ, ਕਿਉਂਕਿ ਆਪਾਂ 7 ਸਮੁੰਦਰੋਂ ਪਾਰ ਤਾਂ ਬਹੁਤ ਐਕਟਿਵ ਰਹਿੰਦੇ ਹਾਂ ਵੀ ਕੀ ਹੋ ਗਿਆ ਜੀ, ਕੀ ਹੋ ਗਿਆ। ਜਿੱਥੇ ਆਪਾਂ ਰਹਿੰਦੇ ਹਾਂ ਉੱਥੇ ਕੀ ਹੋ ਰਿਹਾ, ਉਹ ਆਲੇ ਦੁਆਲੇ ਜ਼ਰੂਰ ਧਿਆਨ ਰੱਖੋ। ਤੇ ਉਸੇ ਲਈ ਇਹ ਸਪੈਸ਼ਲ ਪ੍ਰੋਗਰਾਮ ਸ਼ੁਰੂ ਕੀਤਾ। ਹੋਰ ਵੀ ਨਵੇਂ ਸਾਲ ਦੇ ਵਿੱਚ, ਆਉਣ ਵਾਲੇ ਸਾਲ 'ਚ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਤੇ ਸਰੋਤਿਆਂ ਦੇ ਸਹਿਯੋਗ ਦੇ ਨਾਲ ਹੋਰ ਵੀ ਬਹੁਤ ਵਧੀਆ ਪ੍ਰੋਗਰਾਮ ਲੈ ਕੇ ਆ ਰਹੇ ਹਾਂ। ਤੁਹਾਨੂੰ ਬਹੁਤ ਛੇਤੀ ਆਪਾਂ ਸਾਂਝੇ ਕਰਾਂਗੇ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।